ਜਦੋਂ ਕਿਸੇ ਬੰਦੇ 'ਤੇ ਮਾੜਾ ਦਿਨ ਆਉਂਦਾ ਨਾ, ਵਕਤ ਅਤੇ ਹਾਲਾਤ ਅਤੇ ਕੁਛ ਗੱਲਾਂ ਦੀ ਵਜ੍ਹਾ ਤੋਂ ਅਤੇ ਬੰਦੇ 'ਤੇ ਜਦੋਂ ਮੁਸੀਬਤ ਆਉਂਦੀ ਹੈ, ਉਦੋਂ ਬੰਦਾ ਪਤਾ ਕੀ ਕਰਦਾ, ਬੜੇ ਹੱਥ ਪੈਰ ਮਾਰਦਾ ਕਿ ਮੈਂ ਨਿਕਲ ਜਾਵਾਂ ਇਹਦੇ 'ਚੋਂ। ਲੇਕਿਨ ਉਹ ਅੱਲਾ ਦੀ ਤਰਫੋਂ ਹੁੰਦੀ ਹੈ ਕਿ ਬੰਦਾ ਬੜਾ ਕੁਛ ਕਰਦਾ, ਕਰਨ ਦੇ ਬਾਵਜੂਦ ਫਿਰ ਵੀ ਉੱਥੇ ਬੰਦਾ ਫਸਿਆ ਰਹਿੰਦਾ ਉਸ ਕੰਮ ਦੇ ਵਿੱਚ, ਉਸ ਮੁਸੀਬਤ ਦੇ ਵਿੱਚ। ਅਤੇ ਬੰਦੇ ਨੂੰ ਕਰਨਾ ਕੀ ਚਾਹੀਦਾ, ਉਦੋਂ ਬੰਦੇ ਨੂੰ ਬੜਾ ਹੌਸਲਾ ਰੱਖਣਾ ਚਾਹੀਦਾ ਅਤੇ ਆਪਣਾ ਅਜ਼ਮੋਦਾ ਜਿਹੜਾ ਨਾ ਜ਼ਿੰਦਗੀ ਦਾ ਨੁਕਸਾ ਤਜਰਬਾ, ਉਹ ਬੰਦੇ ਨੂੰ ਇਸਤੇਮਾਲ ਕਰਦੇ ਰਹਿਣਾ ਚਾਹੀਦਾ। ਅਤੇ ਐਵੇਂ ਹੱਥ ਪੈਰ ਨਜਾਇਜ਼ ਨਹੀਂ ਮਾਰੀਦੇ ਹੁੰਦੇ। ਠੀਕ ਆ, ਹੱਕ ਬਣਦਾ ਹੱਥ ਪੈਰ ਮਾਰਨ ਦਾ, ਉਹ ਬੰਦੇ ਦੇ ਮੁਸੀਬਤ ਦੇ ਟਾਈਮ 'ਤੇ ਉਲਟਾ ਹੀ ਪੈਂਦੇ ਜਾਂਦੇ ਨੇ। ਬੰਦੇ ਦੇ ਮੁਸੀਬਤ ਦੇ ਟਾਈਮ 'ਤੇ ਉਲਟਾ ਹੀ ਪੈਂਦੇ ਜਾਂਦੇ ਨੇ, ਉਹ ਬੰਦਾ ਹੋਰ ਫਸਦਾ ਜਾਂਦਾ। ਆਈ ਸਮਝ? ਅਤੇ ਤੁਸੀਂ ਮੇਰੇ ਜਿੰਨੇ ਵੀ ਭਰਾ ਹੋ, ਹਮੇਸ਼ਾ ਉਦੋਂ ਬੜੇ ਮੁਹੱਬਤ ਦੇ ਨਾਲ ਆਪਣੀ ਜ਼ਬਾਨ ਦੇ ਵਿੱਚ ਮਿਠਾਸ, ਆਪਣੀ ਕੰਮ 'ਤੇ ਮਿਹਨਤ ਹੋਰ ਵਧਾ ਦੇਣੀ ਹੈ। ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਉਹਦੇ 'ਤੇ ਹੋਰ ਮਿਹਨਤ ਵਧਾ ਦੇਣੀ। ਤੁਹਾਡੀ ਮਿਹਨਤ ਦੇ ਸਿਰ 'ਤੇ ਤੁਹਾਡੀ ਮੁਸੀਬਤ ਜਿਹੜੀ ਹੈ ਨਾ ਟਲਣੀ ਹੈ। ਆ ਗਈ ਸਮਝ? ਇਸ ਤਰ੍ਹਾਂ ਮੁਸੀਬਤ ਨਹੀਂ ਟਲਣੀ ਹੈ ਕਿ ਤੁਸੀਂ ਉਲਟਾ ਹੋਰ ਪਾਉਂਦੇ ਜਾਓ, ਹੋਰ ਪਾਉਂਦੇ। ਜਿਵੇਂ ਮਿਸਾਲ ਦੇ ਤੌਰ 'ਤੇ ਤੁਸੀਂ ਇੱਕ ਕੰਮ ਕਰਦੇ ਹੋ ਨਾ, ਜਦੋਂ ਤੁਹਾਡੇ 'ਤੇ ਮੁਸੀਬਤ ਆ, ਅਤੇ ਉਦੋਂ ਜੇ ਅਗਰ ਤੁਸੀਂ ਕੋਈ ਕੰਮ ਕਰਦੇ ਹੋ, ਹਥਾਰ ਫੜ ਕੇ, ਕਿਸੇ ਕੋਲ ਹਥਾਰ ਫੜ ਕੇ ਤੁਸੀਂ ਕੰਮ ਵੀ ਕੀਤਾ ਨਾ ਮੇਰਾ ਵੀਰ, ਅਤੇ ਉਹ ਤੁਹਾਨੂੰ ਘਾਟਾ ਪੈ ਜਾਣਾ। ਸਮਝਦੇ ਹੋ? ਉਹ ਤੁਹਾਨੂੰ ਘਾਟਾ ਪੈ ਜਾਣਾ, ਤੁਹਾਨੂੰ ਮੁਨਾਫਾ ਨਹੀਂ ਹੋਣਾ। ਇੱਕ ਤਾਂ ਜ਼ਿੰਦਗੀ 'ਚ ਜਦੋਂ ਤੁਹਾਡੇ 'ਤੇ ਮੁਸੀਬਤ ਹੋਵੇ, ਹਥਾਰ ਫੜ ਕੇ ਕੋਈ ਕਾਰੋਬਾਰ ਨਹੀਂ ਸ਼ੁਰੂ ਕਰਨਾ, ਕਿਉਂਕਿ ਤੁਸੀਂ ਉੱਥੇ ਕਾਮਯਾਬ ਨਹੀਂ ਹੋਣਾ। ਤੁਸੀਂ ਪਹਿਲੇ ਹੀ ਮੁਸੀਬਤ ਦੇ ਵਿੱਚ ਫਸੇ ਹੋਣਾ। ਦੂਸਰੀ ਗੱਲ ਇਹ ਕਿ ਆਪਣੀ ਮਿਹਨਤ ਜਾਰੀ ਰੱਖਣੀ ਹੈ, ਮਜ਼ੀਦ ਮਿਹਨਤ ਕਰਦੇ ਰਹਿਣਾ। ਸਮਝਦੇ ਹੋ? ਇਹ ਮੇਰੇ ਸਾਰੇ ਆਪਣੇ ਜ਼ਾਤੀ ਫਾਰਮੂਲੇ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਇਹ ਮੈਂ ਪਿਛਲਿਆਂ ਦਿਨਾਂ 'ਚ ਫੁੱਲਿਆਂ ਦਾ ਕੰਮ ਸ਼ੁਰੂ ਕਰ ਲਿਆ। ਮੇਰੇ ਨਾਲ ਫੈਕਟਰੀ ਦੇ ਵਿੱਚ 2 ਨੰਬਰੀ ਹੋਈ, ਅਤੇ ਮੈਂ ਫੁੱਲਿਆਂ ਦਾ ਕੰਮ ਨਾ ਘਰ ਜਾ ਕੇ ਰਸ਼ਕਾ ਬਣਾਇਆ। ਰਸ਼ਕਾ ਬਣਾ ਕੇ ਅਤੇ ਮੈਂ ਫੁੱਲਿਆਂ ਦਾ ਕੰਮ ਸ਼ੁਰੂ ਕਰ ਲਿਆ। ਜਦੋਂ ਮੇਰੇ ਨਾਲ ਇੱਧਰੋਂ ਕੰਮ ਤੋਂ 2 ਨੰਬਰੀ ਹੋਈ ਸੀ, ਅਤੇ ਮੈਨੂੰ ਚਾਹੀਦਾ ਸੀ ਉਦੋਂ ਬੜੇ ਹੌਸਲੇ ਤਹੱਮਲ ਦੇ ਨਾਲ ਜਿਹੜਾ ਸੀ ਕੋਈ ਕੰਮ ਕਰਦਾ, ਫੈਸਲਾ ਲੈਂਦਾ। ਮੈਂ ਜਜ਼ਬਾਤ ਦੇ ਵਿੱਚ ਆਣ ਕੇ ਫੈਸਲਾ ਲਿਆ, ਉਹ ਮੈਂ ਕਾਮਯਾਬ ਨਹੀਂ ਹੋਇਆ ਫੁੱਲਿਆਂ ਦੇ ਕੰਮ 'ਚ। ਮੈਂ ਵੱਧ ਤੋਂ ਵੱਧ 8-10 ਦਿਨ ਕੰਮ ਕੀਤਾ। ਕੰਮ ਕਰਨ ਤੋਂ ਬਾਅਦ ਫਿਰ ਮੈਂ ਕੰਮ ਉਹ ਬੰਦ ਕਰ ਛੱਡਿਆ, ਕਿਉਂਕਿ ਮੈਨੂੰ ਕਸਾਰਾ ਸੀ, ਘਾਟਾ ਪੈ ਰਿਹਾ ਸੀ ਡੇਲੀ ਦੀ ਡੇਲੀ। ਇਸੇ ਲਈ ਮੈਂ ਤੁਹਾਨੂੰ ਇਹ ਗੱਲ ਦੱਸੀ ਆ ਕਿ ਤੁਸੀਂ ਜਦੋਂ ਮਾੜੇ ਹਾਲਾਤ ਹੋਣ, ਵਕਤ ਮਾੜੇ ਹੋਣ, ਉਦੋਂ ਤੁਸੀਂ ਕੋਈ ਕੰਮ ਨਹੀਂ ਕਰਨਾ। ਸਮਝ ਰਹੇ ਹੋ ਨਾ?